ਦੇ ਵਿੱਚ ਨਾ ਇੱਕ ਬੱਚੀ ਨਾਲ ਜ਼ਿਆਦਤੀ ਹੋਈ ਤੇ ਮੁਲਕ ਦਾ ਚੇਅਰਮੈਨ ਉਹਦੇ ਘਰ ਆ ਗਿਆ ਖੁਦ, ਕਿਉਂਕਿ ਉਹਦਾ ਜਿਹੜਾ ਮੁਜਰਮ ਸੀ ਉਹ ਨਹੀਂ ਸੀ ਫੜਿਆ ਜਾਣ ਡਿਆ, ਪਤਾ ਨਹੀਂ ਸੀ ਲੱਗਦਾ ਪਿਆ। ਉਹਨੇ ਉਹਨੂੰ ਆਣ ਕੇ ਪੁੱਛਿਆ ਕਿ ਪੁੱਤਰ ਜਦੋਂ ਤੇਰੇ ਨਾਲ ਜ਼ਿਆਦਤੀ ਹੋਈ ਹੈ ਤੂੰ ਰੋਈ ਪਿੱਟੀ ਹੋ ਜਾਂਦੀ, ਤੂੰ ਚੀਖੀ ਤੇ ਹੋ ਜਾਂਦੀ? ਉਹਨੇ ਆਖਿਆ ਜੀ ਮੈਂ ਚੀਖੀ ਸਾਂ। ਉਸੇ ਤਰ੍ਹਾਂ ਉਹਨੇ ਆਖਿਆ ਉਸ ਦਿਨ ਜਿੰਨੀ ਦੁਨੀਆ ਸੀ ਨਾ, ਉਹਨੇ ਆਖਿਆ ਵੀ ਉਹ ਆਪਣੀ ਜਗ੍ਹਾ ਤੇ ਕਾਇਮ ਹੋ ਜਾਵੇ। ਜਿਹੜੇ ਲਾਗੇ ਲਾਗੇ ਘਰਾਂ ਵਾਲੇ ਸਨ, ਜਿਹੜੇ ਪੁਲਿਸ ਵਾਲੇ ਉੱਥੇ ਸ਼ਹਿਰ ਦੇ ਵਿੱਚ ਡਿਊਟੀ ਤੇ ਸਨ, ਉੱਥੇ ਖਿਲਾਰ ਦਿੱਤੇ ਗਏ। ਉਸ ਬੱਚੀ ਨੂੰ ਆਖਿਆ ਦੁਬਾਰਾ ਚੀਖ ਮਾਰ ਉਸੇ ਤਰ੍ਹਾਂ ਜਦੋਂ ਤੂੰ ਉਸ ਟਾਈਮ ਚੀਖ ਮਾਰੀ ਸੀ, ਲੋਕਾਂ ਨੂੰ ਪੁਕਾਰਿਆ ਸੀ। ਉਸ ਕੁੜੀ ਨੇ ਚੀਖ ਮਾਰੀ ਤੇ ਲੋਕਾਂ ਨੂੰ, ਉਹਨੇ ਬਾਦਸ਼ਾਹ ਨੇ, ਚੇਅਰਮੈਨ ਨੇ ਬਾਹਰ ਨਿਕਲ ਕੇ ਪੁੱਛਿਆ ਵੀ ਕਿੱਥੋਂ ਤੱਕ ਆਵਾਜ਼ ਆਈ ਸੀ। ਅੱਧਾ ਕਿਲੋਮੀਟਰ ਤੱਕ ਲੋਕਾਂ ਨੇ ਕਿਹਾ ਵੀ ਸਾਨੂੰ ਇਹ ਆਵਾਜ਼ ਸੁਣੀ ਹੈ। ਚੇਅਰਮੈਨ ਨੇ ਕਿਹਾ ਸਾਰੇ ਲੋਕ ਜਿਹੜੇ ਨੇ ਗ੍ਰਿਫਤਾਰ ਕਰ ਲਵੋ, ਅਗਰ 3 ਘੰਟਿਆਂ ਦੇ ਵਿੱਚ ਅਸਲ ਮੁਜਰਮ ਫੜਿਆ ਜਾਵੇ ਤੇ ਠੀਕ ਹੈ, ਨਹੀਂ ਤੇ ਇਹਨਾਂ ਦੇ ਸਿਰ ਜਿਹੜੇ ਨੇ ਉਹ ਕਲਮ ਕਰ ਦਿੱਤੇ ਜਾਣ ਦੇ ਬਾਹਰ ਬਾਜ਼ਾਰ 'ਚ ਖਿਲਾਰ ਕੇ। ਅੱਧੇ ਘੰਟੇ ਦੇ ਵਿੱਚ ਉਹ ਮੁਜਰਮ ਫੜਿਆ ਗਿਆ। 3 ਘੰਟਿਆਂ ਦੇ ਵਿੱਚ ਉਹਨੂੰ ਸਜ਼ਾ ਹੋ ਗਈ, ਉਹਦਾ ਭੇਜਾ ਉਡਾ ਦਿੱਤਾ ਗਿਆ ਉਸੇ ਆਵਾਮ ਦੇ ਸਾਹਮਣੇ ਖਿਲਾਰ ਕੇ। ਪਰਤ ਕੇ ਅੱਜ ਜ਼ਨਾ ਹੁੰਦਾ ਉਸ ਮੁਲਕ ਦੇ ਵਿੱਚ। ਮੇਰੇ ਮੁਲਕ ਦੇ ਵਿੱਚ ਛੋਟੇ ਮਾਸੂਮ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਇਸੇ ਤਰ੍ਹਾਂ ਜ਼ਿਆਦਤੀਆਂ ਹੋ ਰਹੀਆਂ ਨੇ। ਜ਼ਿਆਦਤੀਆਂ ਇਸ ਤਰ੍ਹਾਂ ਹੋ ਰਹੀਆਂ ਨੇ ਕਿ ਜਿਹੜਾ ਫੜਿਆ ਜਾਂਦਾ ਉਹ ਛੁੱਟ ਕੇ ਆ ਜਾਂਦਾ। ਅੱਗੇ ਥੋੜ੍ਹੇ ਦਿਨ ਪਹਿਲੋਂ ਇੱਕ ਵਾਕਿਆ ਹੋਇਆ ਕਿ ਉਸ ਮਹੀਨੇ ਦੇ ਵਿੱਚ ਪਹਿਲੋਂ ਇੱਕ ਬੱਚੇ ਨਾਲ ਜ਼ਿਆਦਤੀ ਕਰਕੇ ਮਾਰਿਆ, ਉਸੇ ਮਹੀਨੇ ਦੇ ਵਿੱਚ ਦੂਸਰਾ ਉਹਨੇ ਮਾਰਿਆ। ਖੀਰੇ ਉਹਨੂੰ ਪੁਲਿਸ ਨੇ ਮਰਡਰ ਕਰ ਦਿੱਤਾ। ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਤੇ ਉੱਥੋਂ ਜਾਨ ਛੁੱਟ ਗਈ। ਤੇ ਉਸ ਬੰਦੇ ਦਾ ਬਿਆਨ ਪਤਾ ਕੀ ਸੀ? ਉਹਨੇ ਪੁਲਿਸ ਵਾਲਿਆਂ ਨੂੰ ਆਖਿਆ ਕਿ ਤੁਸੀਂ ਕੀ ਕਰ ਲੋਗੇ। ਥੋੜ੍ਹੇ ਦਿਨ ਪਹਿਲੋਂ ਨਾ ਲੋਕਾਂ ਨੂੰ ਆਉਂਦਾ ਸੀ ਕੀ ਕਰ ਲੈਣ ਦੇ ਲੋਕ ਜਿਹੜੇ ਨੇ, ਮੈਂ ਅੱਗੇ ਵੀ ਕਈਆਂ ਦੇ ਇਸ ਤਰ੍ਹਾਂ ਕਰਕੇ ਮਾਰ ਚੁੱਕਾ ਵਾਂ। ਗੱਲ ਇਹ ਵੇ ਵੀ ਕੋਈ ਵੀ ਮਾਸ਼ਰਾ ਤਰੱਕੀ ਉਦੋਂ ਕਰਦਾ ਵੇ ਜਦੋਂ ਇਨਸਾਫ ਹੁੰਦਾ। ਖਰਾਇਤ ਨਾਲ ਕੌਮ ਤਰੱਕੀ ਨਹੀਂ ਕਰਦੀ। ਅਗਰ ਅੱਜ ਹਰ ਮਾਸੂਮ ਬੱਚੇ ਨੂੰ ਇਨਸਾਫ ਮਿਲੇਗਾ, ਹਰ ਕਿਸੇ ਨੂੰ ਇਨਸਾਫ ਮਿਲੇਗਾ ਤੇ ਇਹੋ ਹੀ ਮਾਸ਼ਰਾ ਤਰੱਕੀ ਕਰਨ ਲੱਗ ਪਏਗਾ। ਇਸੇ ਤਰ੍ਹਾਂ ਕਰਪਸ਼ਨ ਵਾਲੇ, ਕਬਜ਼ਾ ਮਾਫੀਆ, ਇਹਨਾਂ ਸਾਰਿਆਂ ਦੇ ਉੱਤੇ ਜਿੰਨਾ ਵੀ ਹੈ, ਇਹਨਾਂ ਸਾਰਿਆਂ ਨੂੰ ਇਹ ਕਾਨੂੰਨ ਦੇ ਕਟਾਰੇ 'ਚ ਲਿਆਇਆ ਜਾਵੇ। ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ, ਸਜ਼ਾ ਦਿੱਤੀ ਜਾਵੇ ਚੋਰਾਂ ਡਾਕੂਆਂ ਨੂੰ। ਤੇ ਕੋਈ ਵੀ ਚੋਰੀ ਡਕੈਤੀ ਨਹੀਂ ਹੋਏਗੀ, ਪੁਰਸਕੂਨ ਜ਼ਿੰਦਗੀ ਗੁਜ਼ਰੇ ਦੀ। ਹਰ ਬੰਦਾ ਆਪਣੀ ਜ਼ਿੰਦਗੀ ਆਰਾਮ ਦੀ ਗੁਜ਼ਾਰਨ ਲੱਗ ਪਏਗਾ। ਪਰ ਗੱਲ ਤੇ ਇਹ ਵੇ ਵੀ ਇਨਸਾਫ ਵਾਲਾ ਜਿਹੜਾ ਅਮਲ ਹੈ ਇਹ ਸ਼ੁਰੂ ਕੌਣ ਕਰੇਗਾ? ਸਿਰਫ ਇੰਤਜ਼ਾਰ ਇਸੇ ਗੱਲ ਦਾ ਹੀ ਹੈ ਕੌਮ।